ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਮਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਅੱਜ 9 ਜਨਵਰੀ ਦਿਨ ਸੋਮਵਾਰ ਤੁਹਾਡੇ ਲਈ ਪੇਸ਼ ਕਰਾਂਗੇ ਅਮਰੀਕਾ ਅੰਤਰਰਾਸ਼ਟਰੀ ਖਬਰਾਂ ਦਾ ਬੁਲੇਟਿਨ ਅਪਡੇਟ ਅਮਰੀਕਾ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਉਹਨਾਂ ਦਾ ਧੰਨਵਾਦ ਕਰਨਾ ਚਾਹਾਂਗੇ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਤੁਸੀਂ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408 272 2500 ਦੇ ਉੱਤੇ। ਇਸ ਦੇ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਜੀ ਫਰੀਮੰਟ ਤੋਂ, ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ ਕਲੋਵਿਸ ਤੋਂ ਅਤੇ ਕੁਲਵਿੰਦਰ ਕੌਰ ਜੀ, ਇਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698 ਦੇ ਉੱਤੇ ਜਾਂ 408 272 5200 ਦੇ ਉੱਤੇ। ਤੇ ਹੁਣ ਖਬਰਾਂ ਦੀ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਚੋਣਵੀਆਂ ਖਬਰਾਂ। ਡੋਨਾਲਡ ਟਰੰਪ ਦੇ ਜਵਾਈ ਜੈਰਡ ਕੁਸ਼ਨਰ ਨੂੰ ਵਾਈਟ ਹਾਊਸ ਦੇ ਵਿੱਚ ਮੁੱਖ ਸਲਾਹਕਾਰ ਦਾ ਅਹੁਦਾ। ਔਰਲੈਂਡੋ ਵਿੱਚ ਪੁਲਿਸ ਵਾਲੀ ਦੀ ਹੱਤਿਆ, ਹਮਲਾਵਰ ਦੀ ਭਾਲ ਜਾਰੀ। ਸੀਰੀਆ ਵਿੱਚ ਆਈਸਿਸ ਦੇ ਟਿਕਾਣੇ ਦੇ ਉੱਤੇ ਹਮਲਾ, 2 ਅੱਤਵਾਦੀ ਮਾਰੇ ਗਏ। ਟੀਵੀ ਰਿਮੋਟ ਚੋਰੀ ਦੇ ਕੇਸ ਦੇ ਵਿੱਚ 22 ਸਾਲਾਂ ਦੀ ਕੈਦ। ਰਸ਼ੀਆ ਨੂੰ ਰੋਕਣ ਲਈ ਅਮਰੀਕੀ ਫੌਜੀ ਪੋਲੈਂਡ ਵਿੱਚ ਪਹੁੰਚੇ। ਤੇ ਹੁਣ ਖਬਰਾਂ ਦਾ ਵਿਸਥਾਰ। ਪ੍ਰੈਜ਼ੀਡੈਂਟ ਇਲੈਕਟ ਡੋਨਾਲਡ ਟਰੰਪ ਦਾ ਜਵਾਈ ਜੈਰਡ ਕੁਸ਼ਨਰ, ਉਸ ਨੂੰ ਵਾਈਟ ਹਾਊਸ ਦੇ ਵਿੱਚ ਇੱਕ ਅਹਿਮ ਅਹੁਦੇ ਦੇ ਲਈ ਚੁਣਿਆ ਗਿਆ ਆ। ਜੈਰਡ ਕੁਸ਼ਨਰ ਵਾਈਟ ਹਾਊਸ ਦੇ ਵਿੱਚ ਸੀਨੀਅਰ ਐਡਵਾਈਜ਼ਰ ਦੇ ਤੌਰ ਦੇ ਉੱਤੇ ਕੰਮ ਕਰੇਗਾ। ਇਹ ਦੱਸਿਆ ਜਾਂਦਾ ਆ ਡੋਨਾਲਡ ਟਰੰਪ ਦਾ ਜਵਾਈ ਕੁਸ਼ਨਰ ਕਿਸੇ ਵੀ ਤਰੀਕੇ ਦੀ ਸੈਲਰੀ ਜਿਹੜੀ ਉਹ ਨਹੀਂ ਲਏਗਾ ਤੇ ਇਸ ਦੇ ਕੰਮ ਕਰਨ ਦੇ ਵਿੱਚ ਗਵਰਨਮੈਂਟ ਦੇ ਆਪਰੇਸ਼ਨ, ਟ੍ਰੇਡ ਦੀਆਂ ਡੀਲਸ ਤੇ ਮਿਡਲ ਈਸਟ ਦੀ ਪਾਲਿਸੀ ਦੇ ਉੱਤੇ ਵਿਸ਼ੇਸ਼ ਕੰਮ ਕਰੇਗਾ। ਇਸ ਸਾਰੇ ਕਾਸੇ ਬਾਰੇ ਜਾਣਕਾਰੀ ਅੱਜ ਡੋਨਾਲਡ ਟਰੰਪ ਦੀ ਟ੍ਰਾਂਜੀਸ਼ਨ ਟੀਮ ਨੇ ਦਿੱਤੀ। ਡੋਨਾਲਡ ਟਰੰਪ ਕਹਿੰਦਾ ਹੈ ਵੀ ਉਹ ਜੈਰਡ ਕੁਸ਼ਨਰ ਦੀ ਐਡਵਾਈਸ ਪੂਰੇ ਕੈਂਪੇਨ ਦੇ ਦੌਰਾਨ ਲੈਂਦਾ ਰਿਹਾ ਹੈ ਤੇ ਉਹ ਵਾਈਟ ਹਾਊਸ ਦੇ ਵਿੱਚ ਉਸ ਨੂੰ ਐਕਸਪੈਕਟ ਕਰ ਰਹੇ ਸੀ ਵੀ ਉੱਥੇ ਕੰਮ ਕਰਨਗੇ। ਤੇ ਨਾਲ ਹੀ ਉਹਨਾਂ ਨੇ ਆਖਿਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੀ ਉਹ ਐਡਵਾਈਸ ਦੇ ਉੱਤੇ ਕਾਫੀ ਭਰੋਸਾ ਕਰਦੇ ਨੇ। ਐਥਿਕਸ ਐਕਸਪਰਟ, ਨੈਤਿਕਤਾ ਵਿਭਾਗ ਦੇ ਵੱਲੋਂ ਇਹ ਸਵਾਲ ਉਠਾਏ ਜਾ ਰਹੇ ਨੇ। ਡੋਨਾਲਡ ਟਰੰਪ ਨੇ ਆਪਣੇ ਜਵਾਈ ਨੂੰ, ਜੋ ਕਿ ਇੱਕ ਰੀਅਲ ਏਸਟੇਟ ਦਾ ਵੀ ਕੰਮ ਕਰਦਾ ਆ ਤੇ ਉਹ ਸਰਕਾਰ ਦੇ ਵਿੱਚ ਇੱਕ ਅਹਿਮ ਅਹੁਦੇ ਦੇ ਉੱਤੇ ਹੋਵੇਗਾ, ਉਹ ਕੌਨਫਲਿਕਟ ਆਫ ਇੰਟਰਸਟ ਨੂੰ ਕਿਸ ਤਰੀਕੇ ਦੇ ਨਾਲ ਹੈਂਡਲ ਕਰੇਗਾ। ਇੱਕ ਪਾਸੇ ਬਿਜ਼ਨਸ ਤੇ ਬਿਜ਼ਨਸ ਨੂੰ ਫਾਇਦਾ ਪਹੁੰਚਾਉਣ ਦੇ ਲਈ ਉਹ ਇੱਕ ਐਸੇ ਅਹੁਦੇ ਦੇ ਉੱਤੇ ਵੀ ਕੰਮ ਕਰ ਰਿਹਾ ਆ। ਉਸ ਦੇ ਉੱਤੇ ਜੈਰਡ ਕੁਸ਼ਨਰ ਦੇ ਅਟਾਰਨੀ ਨੇ ਆਖਿਆ ਵੀ ਜਲਦ ਹੀ ਜੈਰਡ ਕੁਸ਼ਨਰ ਆਪਣੇ ਬਿਜ਼ਨਸ ਤੋਂ ਰਿਜ਼ਾਈਨ ਕਰਨ ਦੇ ਲਈ ਤਿਆਰ ਆ ਤੇ ਬਹੁਤ ਸਾਰੀਆਂ ਬਾਹਰਲੇ ਮੁਲਕਾਂ ਦੇ ਵਿੱਚ ਇਨਵੈਸਟਮੈਂਟ ਆ, ਉਹਨਾਂ ਨੂੰ ਡਾਈਵਰਸਟ ਕਰਨ ਦੇ ਲਈ ਵੀ ਤਿਆਰ ਆ। ਇਸ ਦੇ ਨਾਲ ਇਹ ਵੀ ਦੱਸਿਆ ਜਾਂਦਾ ਹੈ ਡੋਨਾਲਡ ਟਰੰਪ ਦੀ ਕੁੜੀ ਇਵਾਂਕਾ ਟਰੰਪ ਵੀ ਆਪਣੀ ਟਰੰਪ ਆਰਗੇਨਾਈਜੇਸ਼ਨ ਅਤੇ ਆਪਣੀ ਕਲੋਥਿੰਗ ਕੰਪਨੀ ਤੋਂ ਜਲਦ ਹੀ ਅਸਤੀਫਾ ਦੇ ਸਕਦੀ ਆ ਤੇ ਉਹ ਵੀ ਵਾਸ਼ਿੰਗਟਨ ਦੇ ਵਿੱਚ ਆਪਣੇ ਘਰ ਨੂੰ ਵਸਾਉਣ ਬਾਰੇ ਸੋਚ ਰਹੀ ਆ। ਬਹੁਤ ਸਾਰੇ ਲੋਕਾਂ ਨੇ ਇਸ ਚੀਜ਼ ਦਾ ਖਦਸ਼ਾ ਜ਼ਾਹਰ ਕੀਤਾ ਸੀਗਾ ਵੀ ਡੋਨਾਲਡ ਟਰੰਪ ਆਪਣੇ ਬਿਜ਼ਨਸ ਨੂੰ ਜਾਂ ਆਪਣੀ ਕੁੜੀ ਜਾਂ ਆਪਣੇ ਜਵਾਈ ਦੇ ਬਿਜ਼ਨਸ ਨੂੰ ਵਧਾਉਣ ਦੇ ਲਈ ਆਪਣੇ ਸਰਕਾਰੀ ਅਹੁਦੇ ਦਾ ਦੁਰਉਪਯੋਗ ਕਰ ਸਕਦਾ ਆ। ਬਹੁਤ ਸਾਰੇ ਲੋਕ ਇਸ ਐਲਾਨ ਤੋਂ ਬਾਅਦ ਦੇ ਵਿੱਚ ਇਸ ਨੂੰ ਇਸੇ ਹੀ ਨਜ਼ਰ ਦੇ ਨਾਲ ਦੇਖ ਰਹੇ ਨੇ। ਜ਼ਿਕਰਯੋਗ ਗੱਲ ਹੈ ਵੀ ਕੁਝ ਚਿਰ ਪਹਿਲਾਂ ਹੀ ਐਥਿਕਸ ਦੀ ਕਮੇਟੀ ਨੂੰ ਭੰਗ ਕਰਨ ਦੀ ਸਿਫਾਰਿਸ਼ ਰਿਪਬਲਿਕਨ ਪਾਰਟੀ ਦੇ ਵੱਲੋਂ ਕੀਤੀ ਗਈ ਸੀ। ਲੋਕਾਂ ਨੇ ਉਸ ਦੇ ਉੱਤੇ ਕਾਫੀ ਜ਼ਿਆਦਾ ਰੌਲਾ ਪਾਇਆ, ਇਸ ਕਰਕੇ ਉਹਨਾਂ ਨੇ ਨੈਤਿਕਤਾ ਵਿਭਾਗ, ਐਥਿਕਸ ਕਮੇਟੀ ਆ, ਉਸ ਨੂੰ ਭੰਗ ਨਹੀਂ ਕੀਤਾ। ਇਹ ਵੀ ਰਿਪੋਰਟਾਂ ਆ ਰਹੀਆਂ ਨੇ ਜੈਰਡ ਕੁਸ਼ਨਰ ਆਪਣੀਆਂ ਸਾਰੀਆਂ ਪ੍ਰਾਪਰਟੀਜ਼ ਆਪਣੇ ਹੀ ਭਰਾ ਨੂੰ ਵੇਚੇਗਾ ਇੱਕ ਟਰਸਟ ਦੇ ਜ਼ਰੀਏ, ਜੋ ਉਸ ਦੀ ਮਾਤਾ ਉਸ ਨੂੰ ਹੈਂਡਲ ਕਰੇਗੀ। ਕਿਤੇ ਨਾ ਕਿਤੇ ਇਹ ਸਿੱਧੇ ਤੌਰ ਦੇ ਉੱਤੇ ਨੈਤਿਕਤਾ ਨੂੰ ਭੰਗ ਕਰਨ ਵਾਲੀ ਗੱਲ ਨਜ਼ਰ ਆਉਂਦੀ ਆ। ਔਰਲੈਂਡੋ ਦੇ ਵਿੱਚ ਮਾਰਕਸ ਲੋਇਡ, ਜੋ ਕਿ ਇੱਕ ਗਰਭਵਤੀ ਔਰਤ ਦੇ ਕਤਲ ਦੇ ਕੇਸ ਦੇ ਵਿੱਚ ਭਗੌੜਾ ਸੀ, ਉਸ ਦੇ ਦੁਆਰਾ ਅੱਜ ਇੱਕ ਔਰਲੈਂਡੋ ਦੀ ਵੈਟਰਨ ਪੁਲਿਸ ਮਾਸਟਰ ਸਰਜਨ ਡੈਬਰਾ ਕਲੇਟਨ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ। ਤਕਰੀਬਨ ਸਵੇਰੇ 7 ਵਜੇ ਮਾਸਟਰ ਸਰਜਨ ਡੈਬਰਾ ਕਲੇਟਨ ਨੂੰ ਇਹ ਸੂਚਨਾ ਮਿਲੀ ਵੀ ਇਸ 41 ਸਾਲਾ ਮਾਰਕਸ ਲੋਇਡ ਭਗੌੜੇ ਨੂੰ ਨਜ਼ਦੀਕ ਅਪਾਰਟਮੈਂਟ ਦੇ ਵਿੱਚ ਦੇਖਿਆ ਗਿਆ ਆ। ਉਸ ਮਗਰੋਂ ਸਰਜੈਂਟ ਕਲੇਟਨ ਨੇ ਲੋਇਡ ਦਾ ਪਿੱਛਾ ਕਰਨਾ ਸ਼ੁਰੂ ਕੀਤਾ। ਲੋਇਡ ਦੁਆਰਾ ਇਸ ਭੱਜਣ ਦੇ ਦੌਰਾਨ ਹੀ ਸਰਜਨ ਕਲੇਟਨ ਦੇ ਉੱਤੇ ਗੋਲੀਆਂ ਚਲਾ ਦਿੱਤੀਆਂ ਗਈਆਂ, ਜਿਸ ਕਰਕੇ ਮਾਸਟਰ
ਸਰਜਨ ਡੈਬਰਾ ਕਲੇਟਨ ਉਸ ਦੀ ਮੌਤ ਹੋ ਗਈ। ਇਸ ਤੋਂ ਪਹਿਲਾਂ ਮਾਰਕਸ ਲॉयड ਇੱਕ ਗਰਭਵਤੀ ਔਰਤ ਨੂੰ ਮਾਰਨ ਦੇ ਦੋਸ਼ ਦੇ ਵਿੱਚ ਭਗੌੜਾਇਆ। ਪਿਛਲੇ ਕਈ ਹਫ਼ਤਿਆਂ ਤੋਂ ਇਸ ਦੀ ਭਾਲ ਪੁਲਿਸ ਨੂੰ ਸੀ। ਇਸ ਮੌਕੇ ਲॉयड ਨੂੰ ਫੜਨ ਦੇ ਵਿੱਚ ਇਤਲਾਹ ਦੇਣ ਵਾਲੇ ਨੂੰ $60,000 ਦਾ ਇਨਾਮ ਰੱਖਿਆ ਹੋਇਆ ਆ। ਪੁਲਿਸ ਦਾ ਮੰਨਣਾ ਆ ਵੀ ਲॉयड ਦੀ ਇਸ ਸਮੇਂ ਵੀ ਕੋਈ ਮਦਦ ਕਰ ਰਿਹਾ ਆ, ਤਾਂ ਹੀ ਕਈ ਹਫ਼ਤਿਆਂ ਤੋਂ ਇਹ ਪੁਲਿਸ ਤੋਂ ਲੁਕਣ ਦੇ ਵਿੱਚ ਕਾਮਯਾਬ ਆ। ਇਸੇ ਨੂੰ ਲੱਭਣ ਦੇ ਲਈ ਔਰਲੈਂਡੋ ਦੇ 4 ਸਕੂਲਾਂ ਨੂੰ ਅੱਜ ਲਾਕਡਾਊਨ ਦੇ ਉੱਤੇ ਰੱਖਿਆ ਗਿਆ। ਦੂਜੀ ਘਟਨਾ ਦੇ ਵਿੱਚ ਔਰੇਂਜ ਕਾਉਂਟੀ ਦਾ ਸ਼ੈਰਿਫ ਡਿਪਟੀ ਫਰਸਟ ਕਲਾਸ ਨਾਰਮਨ ਲੂਇਸ, ਜੋ ਕਿ 11 ਸਾਲਾਂ ਤੋਂ ਪੁਲਿਸ ਦੇ ਵਿੱਚ ਕੰਮ ਕਰ ਰਿਹਾ ਸੀ, ਉਹ ਇੱਕ ਗੋਲੀਬਾਰੀ ਦੀ ਘਟਨਾ ਦੇ ਲਈ ਵਾਲਮਾਰਟ ਪਹੁੰਚਿਆ ਸੀ, ਜਿੱਥੇ ਉਸ ਦਾ ਇੱਕ ਗੱਡੀ ਦੇ ਨਾਲ ਐਕਸੀਡੈਂਟ ਹੋ ਗਿਆ, ਜਿਸ ਕਰਕੇ ਨਾਰਮਨ ਲੂਇਸ ਉਸ ਦਾ ਦੇਹਾਂਤ ਹੋ ਗਿਆ। ਸੀਰੀਆ ਵਿੱਚ ਅਮਰੀਕੀ ਫੌਜ ਦੀ ਡੈਲਟਾ ਫੋਰਸ ਦੇ ਕਮਾਂਡੋਜ਼ ਦੇ ਦੁਆਰਾ ਇੱਕ ਕਲਾਸੀਫਾਈਡ ਆਪਰੇਸ਼ਨ ਕੀਤਾ ਗਿਆ, ਜਿਸ ਦੇ ਵਿੱਚ ਆਈਸਿਲ ਦੇ ਉੱਚ ਅਧਿਕਾਰੀਆਂ ਦੇ ਉੱਤੇ ਹਮਲਾ ਕਰਨਾ ਸੀ ਜਾਂ ਉਹਨਾਂ ਨੂੰ ਬੰਦੀ ਬਣਾ ਕੇ ਲਿਆਉਣਾ ਸੀ। ਇਹ ਹਮਲਾ ਦੈਰ ਅਲ-ਜ਼ੌਰ ਨਾਮ ਦੇ ਸ਼ਹਿਰ ਦੇ ਵਿੱਚ ਕੀਤਾ ਗਿਆ। ਪੈਂਟਾਗਨ ਦੇ ਸਪੋਕਸਮੈਨ ਕੈਪਟਨ ਜੈਫ ਡੇਵਿਸ ਨੇ ਇਸ ਹਮਲੇ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਆਖਿਆ ਵੀ ਇੱਕ ਰੂਟੀਨ ਹਮਲਾ ਸੀ ਤੇ ਇਹ ਕਾਮਯਾਬ ਰਿਹਾ। ਚਾਹੇ ਉਹ ਕਿਸੇ ਨੂੰ ਉੱਥੋਂ ਦੇ ਆਈਸਿਲ ਦੇ ਲੀਡਰਸ ਨੂੰ ਫੜਨ ਵਿੱਚ ਕਾਮਯਾਬ ਨਹੀਂ ਰਹੇ, ਪਰ ਉਹਨਾਂ ਨੂੰ ਮਾਰਨ ਦੇ ਵਿੱਚ ਜ਼ਰੂਰ ਕਾਮਯਾਬ ਰਹੇ ਨੇ। ਸੂਈਆਂ ਤੋਂ ਇਹ ਪਤਾ ਲੱਗਾ ਸੀਗਾ ਵੀ ਇਸ ਸ਼ਹਿਰ ਦੇ ਵਿੱਚ ਆਈਸਿਲ ਦੀ ਲੀਡਰਸ਼ਿਪ ਮਿਲ ਰਹੀ ਆ, ਇਸੇ ਕਰਕੇ ਇਹਨਾਂ ਨੂੰ ਫੜਨ ਦੇ ਲਈ ਜਾਂ ਮਾਰਨ ਦੇ ਲਈ ਇਹ ਹਮਲਾ ਕੀਤਾ ਗਿਆ। 6 ਅਪਾਚੀ ਹੈਲੀਕਾਪਟਰ ਦੇ ਵਿੱਚ ਇੱਕ ਛੋਟੀ ਜਿਹੀ ਫੌਜ ਦੀ ਟੁਕੜੀ ਉਹਨਾਂ ਨੂੰ ਫੜਨ ਦੇ ਲਈ ਗਈ। ਅਮਰੀਕਾ ਦੁਆਰਾ ਇਹ ਦੂਸਰਾ ਗਰਾਊਂਡ ਦੇ ਉੱਤੇ ਹਮਲਾ ਸੀ। ਇਸ ਤੋਂ ਪਹਿਲਾਂ US ਸਪੈਸ਼ਲ ਫੋਰਸਿਸ ਨੇ ਮਾਰਚ 2015 ਦੇ ਵਿੱਚ ਆਈਸਿਲ ਦੇ ਹੀ ਇੱਕ ਵੱਡੇ ਲੀਡਰ ਅਬੂ ਸਯਾਫ ਨੂੰ ਮਾਰਿਆ ਸੀ। ਐਰਿਕ ਬ੍ਰੈਮਵੈਲ, ਜਿਸ ਨੂੰ ਕਿ ਨਵੰਬਰ ਦੇ ਵਿੱਚ ਇੱਕ ਅਪਾਰਟਮੈਂਟ ਕੰਪਲੈਕਸ ਦੇ ਵਿੱਚ ਚੋਰੀ ਕਰਦੇ ਫੜਿਆ ਗਿਆ ਸੀ, ਉਸ ਨੇ ਉੱਥੇ ਟੀਵੀ ਦਾ ਇੱਕ ਰਿਮੋਟ ਚੋਰੀ ਕੀਤਾ ਸੀ, ਜਿਸ ਕਰਕੇ ਅੱਜ ਉਸ ਨੂੰ ਅਦਾਲਤ ਵੱਲੋਂ ਸਜ਼ਾ ਸੁਣਾਈ ਗਈ। ਇਸ ਨੂੰ 22 ਸਾਲਾਂ ਦੀ ਸਜ਼ਾ ਸੁਣਾਈ ਗਈ ਆ। 35 ਸਾਲਾ ਐਰਿਕ ਬ੍ਰੈਮਵੈਲ ਇਲੀਨੋਇਸ ਦੇ ਵਿੱਚ ਇੱਕ ਅਪਾਰਟਮੈਂਟ ਕੰਪਲੈਕਸ ਦੇ ਵਿੱਚ ਚੋਰੀ ਕਰਦਾ ਪਿਆ ਸੀ ਜਦ ਉਸ ਦਾ ਗਲਵ ਡਿੱਗ ਗਿਆ ਅਤੇ DNA ਟੈਸਟ ਕਰਨ ਤੋਂ ਬਾਅਦ ਦੇ ਵਿੱਚ ਐਰਿਕ ਬ੍ਰੈਮਵੈਲ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਹ ਪਹਿਲਾਂ ਵੀ ਕਈ ਹੋਰ ਦੋਸ਼ਾਂ ਦੇ ਵਿੱਚ ਸਜ਼ਾ ਯਾਫਤਾ ਰਹਿ ਚੁੱਕਾ ਆ। ਲਗਾਤਾਰ ਚੋਰੀਆਂ ਕਰਨ ਦੇ ਕਰਕੇ ਇਹ ਇਸ ਵਾਰੀ 30 ਸਾਲਾਂ ਦੀ ਸਜ਼ਾ ਦੇ ਲਈ ਯੋਗ ਸੀ, ਜਿਸ ਕਰਕੇ ਅਦਾਲਤ ਨੇ ਇਸ ਨੂੰ 22 ਸਾਲਾਂ ਦੀ ਸਜ਼ਾ ਸੁਣਾਈ। ਅਦਾਲਤ ਨੇ ਫੈਸਲਾ ਸੁਣਾਉਂਦੇ ਹੋਏ ਆਖਿਆ, ਚਾਹੇ ਮਾਮਲਾ ਛੋਟਾ ਆ ਚਾਹੇ ਵੱਡਾ, ਜੇ ਲਗਾਤਾਰ ਕਾਨੂੰਨ ਨੂੰ ਇਹ ਭੰਗ ਕਰਦਾ ਰਹੇਗਾ ਤਾਂ ਇਦਾਂ ਦੀ ਹੀ ਸਜ਼ਾ ਹੋਵੇਗੀ। ਇਸੇ ਕਰਕੇ ਇਸ ਨੂੰ ਅੱਜ 22 ਸਾਲਾਂ ਦੀ ਸਜ਼ਾ ਸੁਣਾਈ ਗਈ। ਪਿਛਲੇ ਸਾਲ ਨਵੰਬਰ ਦੇ ਵਿੱਚ ਇਸ ਨੂੰ 6 ਮਹੀਨਿਆਂ ਦੇ ਲਈ ਕੋਰਟ ਦੇ ਵਿੱਚ ਅਭੱਦਰ ਭਾਸ਼ਾ ਬੋਲਣ ਦੇ ਲਈ ਸਜ਼ਾ ਸੁਣਾਈ ਗਈ ਸੀ। ਜ਼ਿਕਰਯੋਗ ਗੱਲ ਹੈ ਵੀ ਅਮਰੀਕਾ ਦੇ ਵਿੱਚ ਸਭ ਤੋਂ ਜ਼ਿਆਦਾ ਕੈਦੀ ਨੇ। ਇਸ ਮੌਕੇ ਤਕਰੀਬਨ 2.3 ਮਿਲੀਅਨ ਲੋਕ ਵੱਖ-ਵੱਖ ਸਟੇਟ, ਲੋਕਲ, ਫੈਡਰਲ ਅਤੇ ਯੂਥ ਪ੍ਰਿਜ਼ਨਸ ਦੇ ਵਿੱਚ ਸਜ਼ਾ ਕੱਟ ਰਹੇ ਨੇ। ਅਮਰੀਕਾ ਨੇ ਪੋਲੈਂਡ ਦੇ ਵਿੱਚ ਆਪਣੇ ਫੌਜੀ ਘੱਲਣੇ ਸ਼ੁਰੂ ਕੀਤੇ ਨੇ। ਇਹਨਾਂ ਨੇ ਇਹ ਫੈਸਲਾ ਉਦੋਂ ਲਿਆ ਜਦੋਂ ਉਹਨਾਂ ਨੇ ਦੇਖਿਆ ਵੀ ਰਸ਼ੀਆ ਲਗਾਤਾਰ ਹਮਲੇ ਦੀ ਤਾਕ ਦੇ ਵਿੱਚ ਬਣਿਆ ਹੋਇਆ ਆ। ਅਮਰੀਕੀ ਫੌਜੀ ਪੋਲੈਂਡ ਦੇ ਸ਼ਹਿਰ ਵਰੋਕਲਾ ਦੇ ਵਿੱਚ ਉਤਰੇ, ਜੋ ਕਿ ਨਾਟੋ ਦਾ ਇੱਕ ਵੱਡਾ 에ਅਰ ਬੇਸ ਆ। ਦੱਸਿਆ ਜਾਂਦਾ ਵੀ ਜਰਮਨੀ ਤੋਂ ਹੋਰ 2800 ਟੈਂਕ ਅਤੇ ਹੋਰ ਭਾਰੀ ਫੌਜੀ ਸਮੱਗਰੀ ਪੋਲੈਂਡ ਦੇ ਵਿੱਚ ਜਲਦ ਹੀ ਪਹੁੰਚਾਈ ਜਾਵੇਗੀ। ਲੈਫਟੀਨੈਂਟ ਜਨਰਲ ਟਿਮ ਰੇ, ਜੋ ਕਿ US ਯੂਰਪੀਅਨ ਕਮਾਂਡ ਦੇ ਡਿਪਟੀ ਕਮਾਂਡਰ ਨੇ, ਉਹਨਾਂ ਨੇ ਆਖਿਆ ਪੋਲੈਂਡ ਨੂੰ ਬਚਾਉਣ ਦੇ ਲਈ, ਆਪਣੇ ਐਲਾਈਜ਼ ਨੂੰ ਬਚਾਉਣ ਦੇ ਲਈ ਅਮਰੀਕਾ ਹਰ ਇੱਕ ਤਰੀਕੇ ਦੇ ਨਾਲ ਕੰਮ ਕਰੇਗਾ। ਰਸ਼ੀਆ, ਜੋ ਕਿ ਲਗਾਤਾਰ ਹਮਲੇ ਦੀ ਤਾਕ ਦੇ ਵਿੱਚ ਬਣਿਆ ਹੋਇਆ ਆ, ਉਸ ਨੂੰ ਇਸ ਦੇ ਵਿੱਚ ਕਦੀ ਵੀ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ। ਜ਼ਿਕਰਯੋਗ ਗੱਲ ਹੈ ਵੀ ਰਸ਼ੀਆ ਨੇ ਯੂਕਰੇਨ ਦੇ ਕਈ ਹਿੱਸਿਆਂ ਦੇ ਉੱਤੇ ਆਪਣਾ ਫੌਜੀ ਦਬਦਬਾ ਬਣਾ ਕੇ ਰੱਖਿਆ ਹੋਇਆ ਆ ਅਤੇ ਯੂਕਰੇਨ ਦਾ ਹੀ ਗਵਾਂਢੀ ਮੁਲਕ ਪੋਲੈਂਡ ਆ। ਸੋ ਸੁਣੋ ਅਸੀਂ ਆਪਾਂ ਅੱਜ ਦੀਆਂ ਕੁਝ ਅਹਿਮ ਖਬਰਾਂ। ਹੁਣ ਤੁਹਾਨੂੰ ਵੈਦਰ, ਸਟਾਕ ਮਾਰਕੀਟ, ਐਕਸਚੇਂਜ ਰੇਟ ਦੀ ਜਾਣਕਾਰੀ ਦਿੰਦੇ ਹਾਂ। ਸ਼ੁਰੂਆਤ ਕਰਦੇ ਹਾਂ ਸੈਨ ਹੋਜ਼ੇ ਦੇ ਵੈਦਰ ਤੋਂ, ਜਿੱਥੇ ਕਿ ਮੰਗਲਵਾਰ ਨੂੰ 59 ਡਿਗਰੀ ਹਾਈ 51 ਡਿਗਰੀ ਲੋ ਮੀਂਹ ਪਵੇਗਾ। ਸੈਨ ਫਰਾਂਸਿਸਕੋ ਦੇ ਵਿੱਚ 58 ਡਿਗਰੀ ਹਾਈ 50 ਡਿਗਰੀ ਲੋ ਮੀਂਹ ਪਵੇਗਾ। ਸੈਕਰਾਮੈਂਟੋ ਵਿੱਚ 53 ਡਿਗਰੀ ਹਾਈ 49 ਡਿਗਰੀ ਲੋ ਭਾਰੀ ਮੀਂਹ ਪਵੇਗਾ। ਯੂਬਾ ਸਿਟੀ ਵਿੱਚ ਵੀ ਭਾਰੀ ਮੀਂਹ ਪਵੇਗਾ। 54 ਡਿਗਰੀ ਹਾਈ 49 ਡਿਗਰੀ ਲੋ ਟੈਂਪਰੇਚਰ ਰਹੇਗਾ। ਸਟਾਕਟਨ ਦੇ ਵਿੱਚ 53 ਡਿਗਰੀ ਹਾਈ 48 ਡਿਗਰੀ ਲੋ ਮੀਂਹ ਪਵੇਗਾ। ਟ੍ਰੇਸੀ ਵਿੱਚ 56
ਡਿਗਰੀ ਹਾਈ 49 ਡਿਗਰੀ ਲੋ ਮੀਂਹ ਪਵੇਗਾ। ਮੋਡੈਸਟੋ ਵਿੱਚ 55 ਡਿਗਰੀ ਹਾਈ 49 ਡਿਗਰੀ ਲੋ ਮੀਂਹ ਪਵੇਗਾ। ਫ੍ਰੈਜ਼ਨੋ ਵਿੱਚ 53 ਡਿਗਰੀ ਹਾਈ 49 ਡਿਗਰੀ ਲੋ ਮੀਂਹ ਪਵੇਗਾ। ਬੇਕਰਸਫੀਲਡ ਵਿੱਚ 61 ਡਿਗਰੀ ਹਾਈ 54 ਡਿਗਰੀ ਲੋ 50% ਚਾਂਸ ਨੇ ਮੀਂਹ ਪੈਣ ਦੇ। ਲਾਸ ਐਂਜਲਸ 'ਚ 61 ਡਿਗਰੀ ਹਾਈ 54 ਡਿਗਰੀ ਲੋ 50% ਚਾਂਸ ਨੇ ਮੀਂਹ ਪਵੇਗਾ। ਟਰਕੀ ਵਿੱਚ 35 ਡਿਗਰੀ ਹਾਈ 31 ਡਿਗਰੀ ਲੋ ਬਰਫ਼ਬਾਰੀ ਹੋਵੇਗੀ। ਸਾਊਥ ਲੇਕ ਟਾਹੋ ਦੇ ਵਿੱਚ 38 ਡਿਗਰੀ ਹਾਈ 36 ਡਿਗਰੀ ਲੋ ਬਰਫ਼ਬਾਰੀ ਹੋਵੇਗੀ। ਪੋਰਟਲੈਂਡ ਓਰੇਗਨ ਦੇ ਵਿੱਚ 43 ਡਿਗਰੀ ਹਾਈ 30 ਡਿਗਰੀ ਲੋ ਬਰਫ਼ ਪੈ ਸਕਦੀ ਆ। ਸਿਆਟਲ ਵਾਸ਼ਿੰਗਟਨ ਦੇ ਵਿੱਚ 39 ਡਿਗਰੀ ਹਾਈ 25 ਡਿਗਰੀ ਲੋ 50% ਚਾਂਸ ਆ ਮੀਂਹ ਪੈਣ ਦੇ। ਫਲੈਗਸਟਾਫ ਐਰੀਜ਼ੋਨਾ ਦੇ ਵਿੱਚ 44 ਡਿਗਰੀ ਹਾਈ 29 ਡਿਗਰੀ ਲੋ 10% ਚਾਂਸ ਨੇ ਮੀਂਹ ਪੈਣ ਦੇ। ਸਾਲਟ ਲੇਕ ਸਿਟੀ ਯੂਟਾ ਦੇ ਵਿੱਚ 42 ਡਿਗਰੀ ਹਾਈ 39 ਡਿਗਰੀ ਲੋ 80% ਚਾਂਸ ਆ ਮੀਂਹ ਪਵੇਗਾ। ਸ਼ਿਕਾਗੋ ਇਲੀਨੋਇਸ ਦੇ ਵਿੱਚ 46 ਡਿਗਰੀ ਹਾਈ 25 ਡਿਗਰੀ ਲੋ 90% ਚਾਂਸ ਆ ਮੀਂਹ ਪਵੇਗਾ। ਨਿਊਯਾਰਕ ਦੇ ਵਿੱਚ 42 ਡਿਗਰੀ ਹਾਈ 40 ਡਿਗਰੀ ਲੋ 50% ਚਾਂਸ ਆ ਮੀਂਹ ਪਵੇਗਾ। ਟੋਰਾਂਟੋ ਕੈਨੇਡਾ ਦੇ ਵਿੱਚ 4 ਡਿਗਰੀ ਸੈਲਸੀਅਸ ਹਾਈ 1 ਡਿਗਰੀ ਸੈਲਸੀਅਸ ਲੋ 1 ਤੋਂ 3 ਸੈਂਟੀਮੀਟਰ ਤੱਕ ਸਨੋ ਪੈ ਸਕਦੀ ਆ। ਵਿਨੀਪੈਗ ਕੈਨੇਡਾ ਦੇ ਵਿੱਚ -14 ਡਿਗਰੀ ਸੈਲਸੀਅਸ ਹਾਈ -22 ਡਿਗਰੀ ਸੈਲਸੀਅਸ ਲੋ ਬਰਫ਼ ਪੈ ਸਕਦੀ ਆ। ਕੈਲਗਰੀ ਕੈਨੇਡਾ ਦੇ ਵਿੱਚ -15 ਡਿਗਰੀ ਸੈਲਸੀਅਸ ਹਾਈ -25 ਡਿਗਰੀ ਸੈਲਸੀਅਸ ਲੋ। ਵੈਨਕੂਵਰ ਕੈਨੇਡਾ 'ਚ 1 ਡਿਗਰੀ ਸੈਲਸੀਅਸ ਹਾਈ -8 ਡਿਗਰੀ ਸੈਲਸੀਅਸ ਲੋ ਟੈਂਪਰੇਚਰ ਰਹੇਗਾ। ਅੰਮ੍ਰਿਤਸਰ ਪੰਜਾਬ ਦੇ ਵਿੱਚ 17 ਡਿਗਰੀ ਸੈਲਸੀਅਸ ਹਾਈ 0 ਡਿਗਰੀ ਸੈਲਸੀਅਸ ਲੋ ਟੈਂਪਰੇਚਰ। ਮੈਲਬਰਨ ਆਸਟ੍ਰੇਲੀਆ 'ਚ 24 ਡਿਗਰੀ ਸੈਲਸੀਅਸ ਹਾਈ 13 ਡਿਗਰੀ ਸੈਲਸੀਅਸ ਲੋ ਟੈਂਪਰੇਚਰ। ਲੰਡਨ ਯੂਕੇ ਦੇ ਵਿੱਚ 8 ਡਿਗਰੀ ਸੈਲਸੀਅਸ ਹਾਈ 6 ਡਿਗਰੀ ਸੈਲਸੀਅਸ ਲੋ ਟੈਂਪਰੇਚਰ। ਬਰਲਿਨ ਜਰਮਨੀ 'ਚ 0 ਡਿਗਰੀ ਸੈਲਸੀਅਸ ਹਾਈ ਤੇ -8 ਡਿਗਰੀ ਸੈਲਸੀਅਸ ਲੋ ਟੈਂਪਰੇਚਰ। ਪੈਰਿਸ ਫਰਾਂਸ ਦੇ ਵਿੱਚ 8 ਡਿਗਰੀ ਸੈਲਸੀਅਸ ਹਾਈ 4 ਡਿਗਰੀ ਸੈਲਸੀਅਸ ਲੋ ਮੀਂਹ ਪੈ ਸਕਦਾ ਆ। ਤੇ ਇਹ ਸੀਗੀ ਅੱਜ ਦੀ ਵੈਦਰ ਰਿਪੋਰਟ। ਹੁਣ ਤੁਹਾਨੂੰ ਸਟਾਕ ਮਾਰਕੀਟ ਐਕਸਚੇਂਜ ਰੇਟ ਬਾਰੇ ਦੱਸਦੇ ਹਾਂ। ਸੋਮਵਾਰ ਦੀ ਕਲੋਜ਼ਿੰਗ ਤੱਕ ਡਾਊ ਜੋਨਸ ਦੇ ਵਿੱਚ 76 ਪੁਆਇੰਟ ਦਾ ਘਾਟਾ ਹੋਇਆ 19,887 ਤੇ ਮਾਰਕੀਟ ਕਲੋਜ਼ ਹੋਈ। ਨੈਸਡੈਕ ਦੇ ਵਿੱਚ 11 ਪੁਆਇੰਟ ਵਧੇ 5,532 ਦੇ ਉੱਤੇ ਮਾਰਕੀਟ ਕਲੋਜ਼ ਹੋਈ। S&P ਦੇ ਵਿੱਚ 8 ਪੁਆਇੰਟ ਘਟੇ 2,269 ਦੇ ਉੱਤੇ ਮਾਰਕੀਟ ਕਲੋਜ਼ ਹੋਈ। ਵਿਲਸ਼ਾਇਰ 5000 ਦੇ ਵਿੱਚ 93 ਪੁਆਇੰਟਾਂ ਦਾ ਘਾਟਾ ਦੇਖਿਆ ਗਿਆ 23,723 ਤੇ ਮਾਰਕੀਟ ਕਲੋਜ਼ ਹੋਈ। ਐਕਸਚੇਂਜ ਰੇਟ ਦੇ ਵਿੱਚ ਇੱਕ US ਡਾਲਰ ਦੀ ਕੀਮਤ 68 ਰੁਪਏ 12 ਪੈਸੇ, ਇੱਕ ਕੈਨੇਡੀਅਨ ਡਾਲਰ ਦੀ ਕੀਮਤ 51 ਰੁਪਏ 51 ਪੈਸੇ, ਇੱਕ ਬ੍ਰਿਟਿਸ਼ ਪਾਉਂਡ ਸਟਰਲਿੰਗ ਦੀ ਕੀਮਤ 82 ਰੁਪਏ 79 ਪੈਸੇ, ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ 50 ਰੁਪਏ 2 ਪੈਸੇ, ਇੱਕ ਯੂਰੋ ਦੀ ਕੀਮਤ 72 ਰੁਪਏ 16 ਪੈਸੇ, ਇੱਕ ਨਿਊਜ਼ੀਲੈਂਡ ਡਾਲਰ ਦੀ ਕੀਮਤ 47 ਰੁਪਏ 79 ਪੈਸੇ, ਇੱਕ ਸਿੰਗਾਪੁਰ ਡਾਲਰ ਦੀ ਕੀਮਤ 47 ਰੁਪਏ 44 ਪੈਸੇ, ਇੱਕ ਬਹਿਰੀਨੀ ਦਿਨਾਰ ਦੀ ਕੀਮਤ 180 ਰੁਪਏ 78 ਪੈਸੇ, ਇੱਕ ਕੁਵੈਤੀ ਦਿਨਾਰ ਦੀ ਕੀਮਤ 222 ਰੁਪਏ 80 ਪੈਸੇ ਰਹੀ। ਸੋਨੇ ਦਾ ਭਾਅ $1,181.75 ਪ੍ਰਤੀ ਆਉਂਸ, ਚਾਂਦੀ ਦਾ ਭਾਅ $16.56 ਪ੍ਰਤੀ ਆਉਂਸ ਰਿਹਾ। ਤੇ ਸਰੋਤਿਓ ਇੱਥੇ ਹੀ ਸਾਡਾ ਅੱਜ ਦਾ ਅਪਡੇਟ ਅਮਰੀਕਾ ਖਬਰਾਂ ਦਾ ਇਹ ਬੁਲੇਟਿਨ ਹੁਣ ਸਮਾਪਤ ਹੁੰਦਾ ਆ। ਹੁਣ ਮੈਨੂੰ ਰਾਜਕਨਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।